ਇਸ ਵੇਲੇ ਦੀ ਇੱਕ ਬੜੀ ਵੱਡੀ ਖਬਰ ਉਹਨਾਂ ਫਰਮਾਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਭਾਰਤੀ ਅਮਰੀਕੀ ਫਰਮਾਂ ਨੇ, ਪਰ ਅਮਰੀਕਾ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਨਜਾਇਜ਼ ਲਾਹਾ ਲੈ ਕੇ ਤਰ੍ਹਾਂ ਦੇ ਜਿਹੜੇ ਫੰਡ ਨੇ ਉਹ ਹਾਸਲ ਕਰ ਰਹੀਆਂ ਨੇ। ਭਾਰਤੀ ਅਮਰੀਕੀ ਮਾਲਕੀ ਵਾਲੇ ਜਿਹੜੇ ਕਾਰੋਬਾਰ ਨੇ ਇੱਕ ਅਜਿਹੇ ਪ੍ਰੋਗਰਾਮ ਦਾ ਫਾਇਦਾ ਉਠਾ ਰਹੇ ਨੇ ਜੋ ਸ਼ੁਰੂ ਦੇ ਵਿੱਚ ਸਮਾਜਿਕ ਤੇ ਆਰਥਿਕ ਤੌਰ ਤੇ ਜਿਹੜੇ ਪਛੜੇ ਲੋਕ ਨੇ, ਛੋਟੇ ਕਾਰੋਬਾਰ ਕਰਨ ਵਾਲੇ ਲੋਕ ਨੇ, ਉਹਨਾਂ ਦੀ ਮਦਦ ਦੇ ਲਈ ਤਿਆਰ ਕੀਤਾ ਗਿਆ ਸੀਗਾ। ਇਸ ਬਾਬਤ ਜਿਹੜੇ ਜਾਂਚ ਪੱਤਰਕਾਰ ਨੇ ਲੂਕ ਰੋਸੀਆਕ, ਉਹਨਾਂ ਨੇ ਸੈਨੇਟ ਪੈਨਲ ਦੇ ਸਾਹਮਣੇ ਗਵਾਹੀ ਦਿੱਤੀ ਹੈ ਤੇ ਕਿਹਾ ਕਿ ਜਿਹੜਾ 8A ਦਾ ਪ੍ਰੋਗਰਾਮ ਹੈ ਉਹ 1978 ਦੇ ਵਿੱਚ ਜਿਹੜੇ ਸ਼ਾਹ ਮੂਲ ਦੇ ਲੋਕ ਨੇ ਉਹਨਾਂ ਨੂੰ ਇਤਿਹਾਸਕ ਵਿਤਕਰੇ ਨੂੰ ਦੂਰ ਕਰਨ ਦੇ ਲਈ ਉਹਨਾਂ ਦੀ ਮਦਦ ਦੇ ਲਈ ਬਣਾਇਆ ਗਿਆ ਸੀ, ਜਿਸ ਦਾ ਮਤਲਬ ਇਹ ਸੀਗਾ, ਜਿਸ ਦਾ ਮੰਤਵ ਇਹ ਸੀਗਾ, ਮੋਟਿਵ ਇਹ ਸੀਗਾ ਕਿ ਉਹਨਾਂ ਲੋਕਾਂ ਨੂੰ ਕਾਰੋਬਾਰੀ ਲਾਹੇ ਦੇ ਕੇ ਤੇ ਉਹਨਾਂ ਨੂੰ ਆਰਥਿਕ ਤੌਰ ਤੇ ਖੁਸ਼ਹਾਲ ਬਣਾਇਆ ਜਾਵੇ ਤੇ ਸਮਾਜ ਦੇ ਵਿੱਚ ਬਰਾਬਰਤਾ ਦਾ ਜਿਹੜਾ ਅਹਿਸਾਸ ਕਰਾਇਆ ਜਾਵੇ। ਲੂਕ ਰੋਸੀਆਕ ਦੱਸਦਾ ਵੀ ਦੱਖਣੀ ਏਸ਼ੀਆਈ ਖਾਸ ਕਰਕੇ ਭਾਰਤ ਦੇ ਜਿਹੜੇ ਲੋਕ ਨੇ ਅਮਰੀਕੀ ਕਾਰੋਬਾਰੀ ਨੇ, ਇਹਨਾਂ ਜਿਹੜੇ ਵੀ ਇਸ ਪ੍ਰੋਗਰਾਮ ਦੇ ਤਹਿਤ ਫੰਡ ਮਿਲਦੇ ਨੇ ਜਾਂ ਇਕਰਾਰਨਾਮੇ ਮਿਲਦੇ ਨੇ, ਕੰਟਰੈਕਟਸ ਮਿਲਦੇ ਨੇ, ਇਹਨਾਂ ਦਾ ਵੱਡਾ ਫਾਇਦਾ ਲੈ ਲੈਂਦੇ ਨੇ, ਜਦਕਿ ਜਿਹੜੇ ਸ਼ਾਹ ਮੂਲ ਦੇ ਲੋਕ ਨੇ, ਜਿਹੜੇ ਅਸਲ ਹੱਕਦਾਰ ਨੇ, ਉਹਨਾਂ ਨੂੰ ਸਿਰਫ 15% ਮਿਲਦਾ। ਉਹਨਾਂ ਨੇ ਇੱਕ ਜਿਹੜੀ ਫਰਮ ਹੈ ਭਾਰਤ ਦੇ ਨਾਲ ਭਾਰਤੀ ਅਮਰੀਕੀ, ਉਹਦਾ ਉਦਾਹਰਨ ਵੀ ਦਿੱਤੀ। ਉਹ ਕਹਿੰਦੇ ਕਿ ਇੱਕ OCT ਕੰਸਲਟਿੰਗ LLC ਹੈ ਜਿਹੜੀ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਤਹਿਤ 19 ਫੈਡਰਲ ਕੰਟਰੈਕਟਸ ਹਾਸਲ ਕੀਤੇ ਤੇ ਕੁੱਲ 43 ਮਿਲੀਅਨ ਦਾ ਜਿਹੜਾ ਸਰਮਾਇਆ ਉਹਨਾਂ ਨੇ ਹਾਸਲ ਕੀਤਾ ਤੇ ਇਸ ਤਰ੍ਹਾਂ ਇਸ ਪ੍ਰੋਗਰਾਮ ਦਾ ਨਜਾਇਜ਼ ਫਾਇਦਾ ਉਠਾਇਆ।